ਨਾਲ ਗਿਆ ਤੇ ਵਿੱਚ ਬੈਠਾ ਸੀ ਡੂਮਣਾ ਮਾਖੀ। ਅੱਛਾ, ਉਹ ਉਹਨੂੰ ਬਹੁਤ ਹੀ ਲੜਿਆ, ਵਾਜਦ ਨੂੰ। ਵਾਜਿਦ ਦੇ ਮੁੰਡੇ ਨੂੰ। ਵਾਜਦ ਨੂੰ ਤਾਂ ਕੋਈ ਨਹੀਂ, ਇੱਥੇ ਹੀ ਗਿਆ ਵਾਜਦ। ਹਾਂ, ਤੇ ਉਹ ਵਿਚਾਰਾ ਉੱਥੇ ਡਿੱਗ ਗਿਆ, ਉਲਟੀਆਂ ਕਰਨ ਲੱਗ ਗਿਆ। ਮੁੰਡਾ ਮਰਦਾ ਮਰਦਾ ਮਸੇ ਬਚਿਆ, ਫਿਰ ਓਏ ਉਹਨੂੰ ਹੋਏ ਭਜਾ ਹੋਏ ਕੇ ਹੋਏ। ਲੈ ਗਏ ਡਾਕਟਰ ਕੋਲ। ਹਾਂ ਹਾਂ। ਉਹ ਅੱਲਾ ਕੀਤਾ ਵੀ ਹੁਣ ਉਹ ਕੋਈ ਬਿਹਤਰ ਹੋ ਗਿਆ। ਰਸਤੇ ਦੇ ਵਿੱਚ ਵੀ ਬਹੁਤ ਉਲਟੀਆਂ ਓਏ ਉਹਨੇ ਹੋਏ ਹੋਏ ਕੀਤੀਆਂ। ਹੋਏ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ ਭਰਾ ਮਿੱਤਰ ਸੱਜਣ, ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ, ਇੱਕ ਨਵਾਂ ਵਲੌਗ ਲੈ ਕੇ। ਤੇ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਬਹੁਤ ਸਾਰੇ ਦਿਨ ਹੋ ਗਏ ਨਵਾਂ ਕੋਈ ਵਲੌਗ ਨਹੀਂ ਆਇਆ ਹੈਗਾ। ਕਿਉਂ ਨਹੀਂ ਆਇਆ, ਉਹਦੀ ਵਜ੍ਹਾ ਕੀ ਹੈ? ਕਿਉਂਕਿ ਅਸੀਂ ਇੱਕ ਟੱਬਰ ਆ, ਇੱਕ ਖਾਨਦਾਨ ਆ, ਇਹ ਦੱਸਣਾ ਵੀ ਬਹੁਤ ਜ਼ਰੂਰੀ ਆ। ਕਈ ਵੀਰਾਂ ਦੇ ਮੈਸੇਜ ਆਏ ਕਿ ਵਲੌਗ ਕਿਉਂ ਨਹੀਂ ਆ ਰਿਹਾ, ਕੀ ਵਜ੍ਹਾ ਹੋ ਗਈ ਆ। ਮੇਰਾ ਖਿਆਲ ਆ ਵੀ ਅੱਜ 8-10 ਦਿਨ ਹੋ ਗਏ ਵੀ ਵਲੌਗ ਨਹੀਂ ਬਣਾ ਸਕੇ। ਉਹਦੀ ਵਜ੍ਹਾ ਜੀ ਸਭ ਤੋਂ ਮੇਨ ਪਹਿਲੀ ਵਜ੍ਹਾ ਇਹ ਹੈਗੀ ਆ ਵੀ ਰਾਣਾ ਸਾਹਿਬ, ਅਸਲਮ ਖਾਨ ਵਕਾਰ ਸਾਹਿਬ ਜਿਹੜੇ ਅੱਜ ਕੱਲ ਉਹ ਮਸਰੂਫ ਆ, ਤੇ ਉਹ ਕੋਈ ਸਾਡਾ ਇਹੋ ਜਿਹਾ ਵੇਲਾ ਜਿਹੜਾ ਨਾ ਉਹ ਇਕੱਠਾ ਨਹੀਂ ਹੋ ਸਕਿਆ ਵੀ ਅਸੀਂ ਵਲੌਗ ਬਣਾਈਏ। ਫਿਰ ਕੱਲਾ ਮੇਰਾ ਜੀ ਨਹੀਂ ਕਰਦਾ ਤੇ ਬਣਾ ਮੈਂ ਸਕਦਾ, ਮੇਰੇ ਕੋਲ ਹੈ ਸੀਗਾ ਵੇਲਾ। ਫਿਰ ਦੂਜੇ ਨੰਬਰ ਤੇ ਗਰਮੀ ਬੜੀ ਆ, ਅੱਜ ਕੱਲ ਬਹੁਤ ਗਰਮੀ ਆ ਸਾਡੇ ਇੱਥੇ ਨਾ। ਤੀਜਾ, ਅੰਜਮ ਸਰੋਇਆ ਸਾਹਿਬ ਦੇ ਚੈਨਲ ਦੇ ਨਾਲ ਮਸਰੂਫੀਅਤ, ਇੱਧਰ ਉੱਧਰ ਜਾਣਾ ਆਣਾ, ਉਹ ਵੀ ਇੱਕ ਵਜ੍ਹਾ ਹੈਗੀ ਆ ਵੀ ਉਸ ਕਰਕੇ ਵੀ ਵਲੌਗ ਜਿਹੜਾ ਨਾ ਉਹ ਨਹੀਂ ਬਣ ਸਕਿਆ। ਤੇ ਇਸ ਵੇਲੇ ਮੈਂ ਹੁਣ ਆਪਣੇ ਖੇਤਾਂ 'ਚ ਵੀ ਜਿਹੜਾ ਨਾ ਤਕਰੀਬਨ ਕੋਈ 8-10 ਦਿਨਾਂ ਤੋਂ ਬਾਅਦ ਹੀ ਚੱਕਰ ਲੱਗਿਆ। ਤੇ ਮੈਂ ਕਿਹਾ ਵੀ ਚਲੋ ਵੀਡੀਓ ਬਣਾਉਂਦੇ ਆ, ਵੀਰਾਂ ਨਾਲ ਸਾਂਝੀ ਕਰਦੇ ਆ ਗੱਲਬਾਤ, ਕੋਈ ਹਾਲ ਹਵਾਲ ਪੁੱਛੀਏ, ਦਸੀਏ ਇੱਕ ਦੂਜੇ ਦਾ। ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਕਿੱਦਾਂ ਸਾਰੇ ਵੀਰ, ਵਧੀਆ ਨਾ ਸਾਰੇ। ਤੇ ਦੁਆ ਕਰਿਆ ਕਰੋ ਵੀ ਰੱਬ ਸਾਰਿਆਂ ਦੇ ਉੱਤੇ ਨਾ ਆਪਣੀ ਮਿਹਰ ਰੱਖੇ। ਇਸ ਵੇਲੇ ਮੈਂ ਖੜਾ ਆਪਣੀ ਤਿਲਾਂ ਦੀ ਵਾਈ ਦੇ ਵਿੱਚ, ਇਹ ਦੇਖੋ ਤੁਸੀਂ। ਤੇ ਜਰੂਰ ਦੱਸਿਓ ਵੀ ਕਿੱਦਾਂ ਦੀ ਆ ਫੁੱਲ ਚੱਕ ਲਏ ਹੋਏ ਆ, ਬਲਕਿ ਨਾ ਇਹ ਦੇਖੋ ਹੁਣ ਤੁਸੀਂ ਆ ਨਿੱਕੇ ਨਿੱਕੇ ਜੀ ਜਿਹੜੇ ਨਾ ਇਹ ਵੀ ਚੱਕਣਾ ਸ਼ੁਰੂ ਹੋ ਗਏ ਹੋਏ। ਇਹ ਥੋੜੇ ਜਿਹੇ ਸਿੱਧੇ ਆ, ਇਹ ਨਾ ਉਦਣ ਬੱਤਰ ਜਿਹੜਾ ਆ ਉਹ ਘੱਟ ਸੀਗਾ ਜ਼ਮੀਨ ਦੇ ਵਿੱਚ ਜਿੱਦਣ ਇਹਨਾਂ ਦੀ ਬਿਜਾਈ ਕੀਤੀ ਸੀਗੀ। ਪਰ ਇੱਕ ਆ ਵੀ ਇਹ ਜਿਹੜਾ ਅਗਰ ਘੱਟ ਹੋਵੇ ਨਾ, ਵੀ ਜੰਮੇ ਘੱਟ ਹੋਣ, ਫਿਰ ਉਹਦਾ ਫਾਇਦਾ ਇੱਕ ਹੋਰ ਵੀ ਹੁੰਦਾ ਵੀ ਬੂਟਾ ਬੜਾ ਮਾਰਦੇ ਆ। ਤੇ ਬੂਟਾ ਮਾਸ਼ਾਅੱਲਾ ਇਹ ਚੰਗਾ, ਤੇ ਫਸਲ ਹੁਣ ਚੰਗੀ ਖੜੀ ਆ। ਇਹਨਾਂ ਨੂੰ ਜਿਹੜਾ ਪਾਣੀ ਇੱਕ ਵਾਰੀ ਲਾਤਾ, ਖਾਦ ਵੀ ਜਿਹੜੀ ਆ ਨਾ ਉਹ ਵੀ ਪਾਤੀ ਸੀਗੀ। ਮੇਰਾ ਚੱਕਰ ਨਹੀਂ ਲੱਗਿਆ ਹੈਗਾ ਮਸਰੂਫੀਅਤ ਦੀ ਵਜ੍ਹਾ ਨਾਲ, ਲੇਕਿਨ ਬਸ਼ੀਰ ਨੇ ਜਨਾਬ ਇਹਦਾ ਸਾਰਾ ਨਿਜ਼ਾਮ ਜਿਹੜਾ ਨਾ ਉਹ ਕਰਤਾ ਸੀ। ਉਹ 2 ਕਨਾਲਾਂ ਉਧਰ ਸੀਗੀਆਂ ਤੇ 2 ਕਨਾਲਾਂ ਇਹ ਦੇਖੋ ਤੁਸੀਂ। ਸਿੱਧੇ ਜੇ ਤਾਂ ਹੈਗੇ ਆ, ਲੇਕਿਨ ਉਹ ਇਹ ਹੈਗੀ ਆ ਬੂਟਾ ਮਾਰਨ ਵਾਲੀ ਵਾਹੀ ਆ। ਇਹ ਜਿਹੜੀ ਵੈਰਾਈਟੀ ਇਹਦੇ ਵਿੱਚ ਲਾਈ ਹੋਈ ਆ ਨਾ, ਸ਼ਾਖਾਂ ਵਾਲੀ ਲਾਈ ਹੋਈ ਆ। ਇਹ ਵੀ ਬਹੁਤ ਚੰਗਾ ਹੈ। ਇਹ ਚੇਅਰਮੈਨ ਇੱਥੇ ਰਾਣਾ ਤਾਹਰ ਇਕਬਾਲ ਵਾਪਡਾ ਦੇ ਵਿੱਚ ਹੁੰਦੇ ਆ, ਉਹਨਾਂ ਦਾ ਇਹ ਘਰ ਦਾ ਵੀ ਆ ਤੇ ਬਹੁਤ ਸੋਹਣਾ ਸੁਥਰਾ ਵੀ ਆ। ਇਹ ਹਰ ਵਾਰੀ ਉਹਨਾਂ ਦਾ ਨਾ ਅਲਹਮਦੁਲਿਲਾ ਵੀ ਤਕਰੀਬਨ 18-20 ਮਣ ਇਹ ਨਿਕਲਦਾ ਉਹਨਾਂ ਦਾ ਵੀ। ਤੇ ਚਲੋ ਦੇਖਾਂਗੇ ਵੀ ਇਹ ਸਾਡੇ ਲਈ ਕੀ ਕਰਦਾ। ਉਸ ਤੋਂ ਬਾਅਦ ਜਿਹੜੀ ਆਪਾਂ ਉਹ ਗੱਡੀ ਸੀਗੀ ਫਸਲ, ਉਹ ਵੀ ਮੈਂ ਤੁਹਾਨੂੰ ਦਿਖਾਣਾ। ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਵੀ 5-6 ਦਿਨ ਪਹਿਲਾਂ ਨਾ ਬਹੁਤ ਹਨੇਰ ਚੱਲਿਆ ਸੀ, ਬੜਾ ਹਨੇਰ। ਉਹ ਹਨੇਰ ਦੇ ਵਿੱਚ ਨਾ ਕਈ ਬੂਟੇ ਗਿਰੇ ਸਾਡੇ ਤਾਂ। ਬਹਰਹਾਲ ਆ ਇੱਕ ਟਾਹਲੀ ਜਿਹੜੀ ਆ ਨਾ, ਇਹ ਦੇਖੋ ਤੁਸੀਂ, ਇਹ ਡਿੱਗ ਗਈ, ਆ ਮੋਛਾ ਪੈ ਗਿਆ ਨਾ ਇੱਥੋਂ। ਚਲੋ ਖੈਰ ਆ। ਤੇ ਇਹ ਜਿਹੜੀ ਆ ਇਹ ਤੇਲ ਆਪਾਂ ਬਾਅਦ ਵਿੱਚ ਗੱਡੇ ਸੀਗੇ, ਉਦਣ ਰਾਤੀ ਵੀਡੀਓ ਪਾਈ ਸੀਗੀ। ਤੇ ਇਹ ਦੇਖੋ ਤੁਸੀਂ ਜੰਮਣਾ ਸ਼ੁਰੂ ਹੋ ਗਏ ਹੋਏ ਆ। ਤੇ ਇਹ ਦੇਖੋ ਤੁਸੀਂ,
ਜਰਮੀਨੇਸ਼ਨ ਜਿਹੜੀ ਆ ਉਹ ਠੀਕ ਹੈਗੀ ਆ। ਤੇ ਉਸ ਤੋਂ ਬਾਅਦ ਇਹਦੇ ਬੰਨੇ ਬੁੰਨੇ ਖਿੱਚਦੇ ਸੀਗੇ ਮੁਜਾਹਦ ਨੇ, ਉਹਦੀ ਆਪਾਂ ਡਿਊਟੀ ਲਾਈ ਸੀਗੀ ਵੀ ਬੰਨੇ ਜਿਹੜਾ ਆ ਇੱਧਰ ਵੀ ਤੇਲ ਨਾ, ਇਹ ਤੇਲ ਜਿਹੜੇ ਆ ਇਹ ਛੱਟਾ ਦੇ ਕੇ ਨਾ ਉਸ ਤੋਂ ਬਾਅਦ ਇਹਦੀ ਖੇਲਾਂ ਖਿੱਚੀਆਂ ਹੋਈਆਂ। ਉਸ ਤੋਂ ਬਾਅਦ ਇਹਨੂੰ ਭੋਰਾ ਭੋਰਾ ਹਲਕਾ ਹਲਕਾ ਜਿਹਾ ਨਾ ਉਹ ਪਾਣੀ ਲਾਤਾ ਸੀ। ਇਹ ਦੇਖੋ ਤੁਸੀਂ ਇਹ ਬੰਨੇ ਪਾਤੇ। ਫੋਨ ਕਿਹਦਾ ਆ ਗਿਆ? ਅੰਜਲ ਸਾਹਿਬ ਦਾ ਫੋਨ ਹੈ ਜੀ। ਚੱਲ ਮੈਂ ਉਹਨੂੰ ਕਰਦਾ ਫੋਨ, ਉਹਨੂੰ ਮੈਂ ਕਰਦਾ। ਠੀਕ ਹਾਂ। ਉਹ ਜੀ ਅੰਜਮ ਸਾਹਿਬ ਦੀ ਗਾਂ ਜਿਹੜੀ ਆ ਉਹ ਇੱਕ ਬਿਮਾਰ ਹੋਈ ਆ, ਉਹਦੀ ਵਜ੍ਹਾ ਤੋਂ ਫੋਨ ਉਹਨਾਂ ਨੇ ਕੀਤਾ। ਇਹ ਦੇਖੋ ਇੱਧਰ ਜਰਮੀਨੇਸ਼ਨ ਇਹ ਤੇਲਾਂ ਦੀ। ਹਾਂ ਮੈਂ ਬੰਨੇ ਦੀ ਗੱਲ ਕਰਦਾ ਸੀ ਪਹਿਲਾਂ ਵੀ ਇਹ ਦੇਖੋ ਤੁਸੀਂ ਇਹ ਬੰਨਾ, ਇਹ 1 ਕਿੱਲੇ ਦੇ ਵਿੱਚ ਨਾ 3 ਵੱਟਾਂ ਜਿਹੜੀਆਂ ਨਾ ਉਹ ਪਾਈਆਂ। ਤੇ ਬਾਕੀ ਅਗਾ ਚੱਲ ਕੇ ਫੁੱਟਾਂ ਦੇਖਦੇ ਆ ਉੱਥੇ ਜਾ ਕੇ, ਫਿਰ ਮੈਂ ਕੈਮਰਾ ਜਿਹੜਾ ਨਾ ਉਹ ਔਨ ਕਰਦਾ ਵੀ ਉਹ ਕਿੱਦਾਂ ਦੀ ਉਹਨਾਂ ਦੀ ਜਰਮੀਨੇਸ਼ਨ ਹੋਈ। ਲਓ ਜੀ ਆਪਾਂ ਪਹੁੰਚ ਗਏ ਆ ਫੁੱਟਾਂ ਵਾਲੀ ਪੈਲੀ ਦੇ ਵਿੱਚ। ਤੇ ਇਹ ਵੀ ਮਾਸ਼ਾਅੱਲਾ ਆ ਦੂਰੋਂ ਹੀ ਆਂਦੇ ਹੀ ਪਹਿਲਾਂ ਦੇਖੀਆਂ। ਦੇਖੋ ਬਰਲੇ ਦੂਰ ਦੂਰ ਹੋਣੀ ਚਾਹੀਦੀਆਂ, ਇੰਨੀ ਨੇੜੇ ਹੋਣੀ ਨਹੀਂ ਚਾਹੀਦੀਆਂ। ਇਹ ਜਰਮੀਨੇਸ਼ਨ ਇਹਨਾਂ ਦੀ ਠੀਕ ਹੋ ਰਹੀ ਆ ਇੱਕ ਬੂਟਾ ਆ, ਫਿਰ ਇੱਕ ਬੂਟਾ ਆ। ਇਹ ਜਿਹੜਾ ਨਾ ਇਹ ਦੂਰ ਦੂਰ ਹੋਣੀ ਚਾਹੀਦੀ ਆ ਕਈ ਜਗ੍ਹਾ ਜਿਹੜੀ ਇਸ ਤਰ੍ਹਾਂ ਹੈ ਨਾ ਆ ਇਕੱਠੀਆਂ, ਇਹ ਵਿੱਚੋਂ ਪਟਣੀਆਂ ਪੈਣਗੀਆਂ। ਆ ਦੇਖੋ ਤੁਸੀਂ ਇਹ ਬਹੁਤੇ ਦਿਨਾਂ ਦੀ ਵਾਹੀ ਨਹੀਂ ਹੁੰਦੀ ਜਿਹੜੀ ਫੁੱਟਾਂ ਦੀ ਆ ਨਾ। ਦੇਖ ਲਓ ਵੀ ਤੇਲ ਹਜੇ ਨਿਕਲ ਰਹੇ ਆ ਤੇ ਫੁੱਟਾਂ ਤੁਸੀਂ ਆ ਦੇਖ ਲਓ ਵੀ ਇਹ ਇੰਜ ਇਹ ਪਟਣੀ ਪੈਣੀ ਆ ਇਦਾਂ। ਜਿਹੜੇ ਨੇੜੇ ਨੇੜੇ ਬੂਟੇ ਹੋਣਗੇ ਨਾ ਉਹ ਇਹਦੇ ਪਟਣੇ ਪੈਣਗੇ। ਹਾਂ ਮੈਂ ਗੱਲ ਕਰਦਾ ਇਹਦੇ ਵਿੱਚ ਵੀ ਤੇਲ ਜੰਮ ਰਿਹਾ। ਇਹਦੇ ਵਿੱਚ ਪਹਿਲਾਂ ਪਿਛਲੇ ਸਾਲ ਤੇਲ ਸੀ ਨਾ, ਉਹ ਵੀ ਹੁਣ ਇਹਦੇ ਵਿੱਚ ਦੁਬਾਰਾ ਤੋਂ ਇਹ ਜਿਹੜਾ ਜੰਮਣਾ ਸ਼ੁਰੂ ਹੋ ਗਿਆ। ਇਹ 1 ਕਿੱਲਾ ਜਿਹੜਾ ਨਾ ਇਹ ਫੁੱਟਾਂ, ਇਹ ਜਿਹੜੇ 2 ਕਿੱਲੇ ਆ ਇਹ ਤੇਲ ਕੱਢੇ ਆ। ਤੇ ਬਾਕੀ ਜਿਹੜੇ ਆ ਉਹ ਪਰਲੀ ਪੱਟੀ ਜਿਹੜੀ ਆ ਉਹ ਤੁਹਾਨੂੰ ਨਜ਼ਰ ਆ ਰਹੀ ਆ। ਇਹ ਪੱਟੀ ਤੋੜੋ ਤੋੜ ਵੇਲੀ ਹੈ ਮੱਕੀ ਵਾਸਤੇ ਆਪਾਂ ਰੱਖੀ ਆ। ਤੇ ਉਹ ਉੱਪਰਲੀ ਸਾਈਡ ਜਿਹੜੀ ਆ ਉਹ ਵੀ ਮੱਕੀ ਵਾਸਤੇ ਰੱਖੀ ਆ। ਤੇ ਉਹ ਇੱਧਰ ਕਪਾਹ ਆ, ਉਹ ਮੈਂ ਦਿਖਾਣਾ ਭੁੱਲ ਗਿਆ। ਉਹ ਪਰਲੀ ਸਾਈਡ ਹੈ ਨਾ ਜਿਹੜੀ ਉਹ ਕਪਾਹ ਆ ਜਿਹੜੀ ਹੁਣ ਲਾਈ ਆ, ਯਾਨੀ ਕਿ ਪਛੇਤੀ। ਵੈਸੇ ਸਾਡੇ ਇੱਥੇ ਕਪਾਹ ਨੇ ਹੁਣ ਅੱਜ ਕੱਲ੍ਹ ਟਿੰਡੇ ਚੱਕ ਲਏ ਹੋਏ ਆ। ਕੰਮ ਜਿਹੜਾ ਆ ਉਹ ਤਿਆਰੀਆਂ ਤੇ ਆ ਵੀ ਅਗਲੇ ਮਹੀਨੇ ਜਿਹੜਾ ਖਿੜਨਾ ਸ਼ੁਰੂ ਹੋ ਜਾਣਗੇ ਕਪਾਹ ਵਾਲਾ ਜਿਹੜਾ ਅੰਜਾਮ। ਤੇ ਬਾਕੀ ਚੱਲਦੇ ਆ ਉੱਥੇ ਡੇਰੇ ਵਾਜਦ ਅਲੀ ਹੋਣਾ, ਬਸ਼ੀਰ ਹੋਣਾ, ਉਹਨਾਂ ਨਾਲ ਕੋਈ ਗੱਲਬਾਤ ਕਰਦੇ ਆ। ਚਲੋ ਆਓ ਚਲੀਏ। ਅੱਛਾ ਨਾ ਆ ਆਪਣੀਆਂ 2 ਕਨਾਲਾਂ ਹੈਗੀਆਂ ਸੌਂਫ ਵਾਲੀਆਂ, ਜਿਹੜੀ ਆਪਾਂ ਸੌਂਫ ਨਹੀਂ ਵੱਢੀ ਸੀਗੀ 2 ਕਨਾਲਾਂ ਉਹ ਆ। ਤੇ ਕਈ ਦੋਸਤ ਵੀਰ ਪੁੱਛਦੇ ਆ ਕਿ ਯਾਰ ਉਹ ਸੌਂਫ ਦੀ ਔਸਤ ਕਿੰਨੀ ਆਈ ਆ, ਉਹ ਕਿੰਨੀ ਹੋਈ ਆ 2 ਕਨਾਲਾਂ ਦੇ ਵਿੱਚੋਂ। ਉਹ 2 ਕਨਾਲਾਂ ਚੋਂ ਜੀ ਬਹੁਤ ਹੋਈ ਆ, ਹਲੇ ਜੋਕੀ ਤਾਂ ਹੈ ਨਹੀਂ ਵੀ ਉਹ ਇੰਜ ਆ ਵੀ ਹਲੇ ਉਹ ਛੰਡੀ ਆ। ਤੇ ਉਹਨੇ ਨਾ ਕੋਈ 15-16 ਥੈਲੇ ਜਿਹੜੇ ਆ ਨਾ ਉਹ ਭਾਰਤੇ ਆ ਸੌਂਫ ਦੇ। ਹੁਣ ਤੁਸੀਂ ਪਤਾ ਨਹੀਂ ਯਕੀਨ ਕਰਨਾ ਕਿ ਨਹੀਂ ਕਰਨਾ। ਤੇ ਬਰ ਲਓ 15-16 ਦੇ ਵਿੱਚੋਂ ਮੈਨੂੰ ਲੱਗਦਾ ਵੀ ਸਾਫ਼ ਹੋ ਗਏ ਨਾ 6-7 ਮਣ, ਇੰਨੀ ਕੁ ਉਮੀਦ ਹੈਗੀ ਆ ਵੀ ਹੋ ਜੂਗੀ। ਬਰ ਲਓ ਦੱਸੂਗਾ ਮੈਂ ਤੁਹਾਨੂੰ, ਉਹ 1-2 ਦਿਨ ਦੇ ਵਿੱਚ ਸਾਫ਼ ਹੋ ਜਾਣੀ ਆ। ਉਸ ਤੋਂ ਬਾਅਦ ਆਪਾਂ ਫਿਰ ਉਹ ਮੰਡੀ ਭੇਜਣੀ ਆ ਜਾਂ ਕਿਸੇ ਨਾਲ ਇੱਥੇ ਸੌਦਾ ਹੋ ਗਿਆ। ਇੱਕ ਹੋਰ ਗੱਲ ਵੀ ਮੇਰੇ ਜ਼ਿਹਨ ਦੇ ਵਿੱਚ ਆਈ ਹੋਈ ਆ, ਕਹਿੰਦੇ ਆ ਵੀ ਸੌਂਫ ਦਾ ਤੇਲ ਬੜਾ ਵਿਕਦਾ। ਤੇ ਉਹ ਤਾਰਕ ਤਨਵੀਰ ਸਾਹਿਬ ਹੈਗੇ ਆ ਫੈਸਲਾਬਾਦੋਂ, ਉਹ ਕਹਿੰਦੇ ਸੀਗੇ ਕਿ ਮਸ਼ੀਨ ਆਂਦੀ ਆ, ਹੁਣ ਇਹ ਪਤਾ ਨਹੀਂ ਵੀ ਕਿੰਨੇ ਦੀ ਆਂਦੀ ਆ, ਪਤਾ ਕਰਾਂਗੇ ਬਹਰਹਾਲ ਵੀ ਜੇ ਉਹ ਮਸ਼ੀਨ ਲਿਆ ਕੇ ਇਹਦਾ ਸੌਂਫ ਦਾ ਜਿਹੜਾ ਆ ਤੇਲ ਕੱਢਣਾ ਸ਼ੁਰੂ ਕਰ ਦਈਏ, ਅਗਰ ਇਹ ਕੰਮ ਚੱਲ ਗਿਆ ਤਾਂ ਚਲੋ ਇਹ ਆ ਵੀ ਬੰਦਾ
ਫਿਰ ਹੋਰ ਵੀ ਇਹ ਆਲੇ ਦਾਲਿਓਂ ਇੱਥੋਂ ਲੈ ਕੇ ਜਿਹੜਾ ਹੈ ਨਾ ਉਹਦਾ ਤੇਲ ਕੱਢ ਕੇ ਤੇ ਇੱਕ ਬਿਜ਼ਨਸ ਬੰਦਾ ਕਰ ਸਕਦਾ। ਤੁਸੀਂ ਦੱਸਿਓ, ਬਹੁਤ ਸਾਰੇ ਤੁਹਾਡੇ ਚ ਤਜਰਬਾਕਾਰ ਬੰਦੇ ਮੌਜੂਦ ਹੈਗੇ ਆ ਜਿਹੜੇ ਵੀਡੀਓ ਦੇਖਦੇ ਆ, ਵੀ ਇਹ ਕੰਮ ਕਿੱਦਾਂ ਦਾ ਆ। ਉਹ ਮੈਂ ਦਰਾਜ਼ ਵਗੈਰਾ ਤੇ ਇੱਧਰ ਉੱਧਰ ਦੇਖਿਆ ਨਾ, ਤੇ ਉਹ ਤੋਂ 30 ml ਜਿਹੜਾ ਆ ਉਹ 400-500 ਰੁਪਏ ਦਾ ਨਾ ਉਹ ਦੱਸਦੇ ਆ। ਬਹਰਹਾਲ ਉਹਦਾ ਕੋਈ ਪਤਾ ਕਰਦੇ ਆ, ਤੁਸੀਂ ਵੀ ਕੋਈ ਮਸ਼ਵਰਾ ਦਿਓ ਜੀ ਮੈਨੂੰ ਜ਼ਰੂਰ। ਤੇ ਆ ਆਪਣੀ ਜਿਹੜੀ ਗਾਂ ਮਾਸ਼ਾਅੱਲਾ ਹੁਣ ਜਿਹੜਾ ਨਾ ਜੀ ਇਹਨੇ ਇਹ ਦੇਖੋ ਤੁਸੀਂ ਵੀ ਲਾਣਾ ਸ਼ੁਰੂ ਕਰਤਾ, ਤੇ ਲਊ ਇਹ 8-10 ਦਿਨ ਇਹ ਲਊਗੀ। ਉਸ ਤੋਂ ਬਾਅਦ ਜਿਹੜੀ ਆ ਨਾ ਵੀ ਆਪਣਾ ਫਿਰ ਉਹ ਦੁੱਧ ਵਾਲਾ ਨਿਜ਼ਾਮ ਜਿਹੜਾ ਉਹ ਚੱਲ ਜੂ। ਲਓ ਜੀ ਬਸ਼ੀਰ ਅਹਿਮਦ ਸਾਹਿਬ ਜੀ, ਦੇਖੋ ਤੁਸੀਂ ਆ ਰਹੇ ਆ। ਜਦੋਂ ਵੀ ਦੇਖ ਲਓ ਸਿਗਰਟ ਇਹਨਾਂ ਦੇ ਹੱਥ ਦੇ ਵਿੱਚ ਹੁੰਦੀ ਆ। ਬਾਜੂ ਮੇਰਾ ਖਿਆਲ ਆ ਚਲ ਗਿਆ, ਬਸ਼ੀਰ ਵਾਜਦ ਚਲਾ ਗਿਆ ਹੈ। ਹੋਰ ਸੁਣਾ? ਬਾ ਠੀਕ, ਅੱਲਾ ਦਾ ਕਰਮ ਸ਼ੁਕਰ ਹੈ। ਤੂੰ ਸੁਣਾ, ਸਿਹਤਾਂ ਤਾਂ ਬਿਤਾਂ ਠੀਕ ਨੇ? ਤੂੰ ਸੁਣਾ? ਸਿਹਤ ਵੀ ਮੈਨੂੰ ਤਾਂ ਇੱਥੇ ਨਜ਼ਰ ਹੀ ਨਹੀਂ ਆਇਆ, ਮੈਂ ਕੱਲਾ ਹੀ ਭੱਜਿਆ ਫਿਰ ਰਿਹਾ। ਮੈਂ ਕਿਹਾ ਕੋਈ ਗੱਲਬਾਤ ਚਲੋ ਜਨਾਬ ਬਸ਼ੀਰ ਨਾਲ ਵੀ ਕਰਦੇ। ਹਾਂਜੀ, ਤੇ ਕਿੱਧਰ ਗਿਆ ਵਾ ਤੂੰ? ਕਿੱਧਰ ਭੱਜਿਆ? ਮੈਂ ਜਨਾਬ ਉੱਥੋਂ ਡਗਰਾ ਵਾਸਤੇ ਨਾ ਤਰਬੂਜ ਪੱਟ ਕੇ ਤੇ ਉਹ ਪਾਏ ਨੇ। ਅੱਛਾ। ਹਾਂਜੀ, ਪੱਟਿਆਂ ਦੀ ਕਮਤੀ ਹੈ ਨਾ, ਹੂੰ। ਮੈਂ ਕਿਹਾ ਚੱਲ ਤਰਬੂਜ ਨਾਲ ਹੀ ਸਾਰ ਲਈਏ। ਦੁਹਾਣੇ ਪਾ ਰਿਹਾ? ਹਾਂਜੀ। ਦੁਹਾਣੇ ਤਾਂ ਬੰਦਿਆਂ ਨੂੰ ਨਹੀਂ ਲੱਭ ਰਹੇ, ਤੂੰ ਪਸ਼ੂਆਂ ਨੂੰ ਪਾ ਰਿਹਾ, ਹੋਰ ਕੀ ਚਾਹੀਦਾ? ਹਾਂਜੀ, ਅੱਲਾ ਰੋਜ਼ੀ ਦਿੰਦਾ ਨਾ। ਹੂੰ। ਅੱਲਾ ਪਾਕ ਹਰ ਇੱਕ ਨੂੰ ਰੋਜ਼ੀ ਦਿੰਦਾ। ਨਹੀਂ ਸਹੀ ਗੱਲ ਆ, ਉਹਨੇ ਬੰਦੋਬਸਤ ਕਰਨਾ ਹੁੰਦਾ ਜੀ ਹਰ ਸ਼ਾਇਦ। ਜੀ ਆ ਬਸ਼ੀਰ ਲਾਣੇ ਪੈ ਗਈ ਆਪਣੀ ਗਾਂ। ਹਾਂਜੀ। ਹੂੰ। ਹਾਂਜੀ, ਗਾਂ ਆਪਣੀ ਹੁਣ ਲਾਣੇ ਅਗਲੇ ਮਹੀਨੇ ਦੇ ਵਿੱਚ ਇਹਨੇ ਸੂ ਜਾਣਾ। ਇਹਨੂੰ ਹੁਣ ਕੀ ਪਾ ਰਹੇ ਆ? ਇਹਨੂੰ ਜੀ ਹੁਣ ਪਾ ਰਹੇ ਆ ਆਪਾਂ ਮੱਕੀ ਪੱਠੇ ਤਾਂ ਪਾ ਰਹੇ ਆ, ਉਂਝ ਵੀ ਕੋਈ ਦੇ ਰਹੇ ਪੇੜੇ ਛੇੜਾ? ਹਾਂਜੀ, ਇਹਨੂੰ ਪੇੜਾ ਦੇ ਰਹੇ ਆ ਦੇਸੀ ਘਿਓ ਦਾ, ਤੇ ਵਿੱਚ ਤੇਲ, ਤੇ ਉਹ ਦੇ ਰਹੇ ਆ ਦੂਸਰੇ ਦਿਨ। ਅੱਛਾ। ਹਾਂਜੀ, ਇੱਕ ਦਿਨ ਛੱਡ ਕੇ ਦੇਈਦਾ। ਹਾਂ, ਦੇਸੀ ਘਿਓ ਤੇ ਤਿਲਾਂ ਦਾ ਤੇਲ। ਹਾਂਜੀ, ਤੇ ਉਹ ਬਕਾਇਆ ਹੁਣ ਮੈਂ ਨਾਦਰ ਨੂੰ ਆਖਿਆ, ਮੈਂ ਕਿਹਾ ਇਹਦੇ ਵਾਸਤੇ ਹੁਣ ਵੰਡਾ ਵੀ ਲੈ ਕੇ ਆ। ਅੱਛਾ। ਇੱਕ ਬੋਰੀ ਇਹਨੂੰ ਵੰਡੇ ਦੀ ਵੀ ਖਾ ਲਈਏ। ਨਹੀਂ ਮੈਂ ਕਹਿੰਦਾ ਵੀ ਇਹਨੂੰ ਇੱਕ ਬੋਰੀ ਪਹਿਲਾਂ ਖਲਦੀ ਨਹੀਂ ਚਾਰੀਏ। ਉਹ ਵੰਡਾ ਖਲ ਹੂੰ, ਜਿਹੜੀ ਸ਼ਾਇ ਆਵੇ ਇੱਕ ਬੋਰੀ ਇਹਨੂੰ ਪਹਿਲੇ ਚਾਰ ਲਈਏ। ਆ ਵੀ ਹੁਣ ਮਾਸ਼ਾਅੱਲਾ ਨਹੀਂ ਇਹ ਤਾਂ ਹੁਣ ਮਾਸ਼ਾਅੱਲਾ ਹੈ ਲਾਉਂਦੀ ਆਉਂਦੀ ਆ ਇਹ ਵੀ। ਨਹੀਂ ਇਹਨੇ ਤਾਂ ਹਲੇ ਲੈ ਜਾਣੇ ਬਸ਼ੀਰ 3-4 ਮਹੀਨੇ। ਨਹੀਂ, ਇਹਨੂੰ ਆ ਚੌਥਾ ਮਹੀਨਾ ਲੱਗ ਗਿਆ ਹੈ। ਚੌਥਾ ਲੱਗ ਗਿਆ। ਚੌਥਾ ਲੱਗ ਗਿਆ ਹਾਲੇ ਇਹਦੇ 5 ਮਹੀਨੇ ਪਏ ਆ। ਅੱਛਾ, ਆ ਜਾ ਬਹਿ ਜਾ। ਫੁੱਟਾਂ ਦੀ ਸੁਣਾ ਹੁਣ ਆਪਣੀਆਂ ਦੀ ਤੂੰ। ਆਪਣੀਆਂ ਫੁੱਟਾਂ ਜੀ ਬਹੁਤ ਜਮੀਆਂ ਨੇ। ਅੱਛਾ, ਇੱਧਰ ਬਹਿ। ਉਹ ਪਟਣੀਆਂ ਨਹੀਂ ਪੈਣਗੀਆਂ? ਨਹੀਂ, ਉਹ ਪਟਣੀਆਂ ਨਹੀਂ ਪੈਣੀਆਂ ਜੀ। ਉਹ ਕਿਉਂ? ਮੈਂ ਦੇਖ ਕੇ ਆਇਆ ਹਾਂ ਵੀ ਮੇਰੇ ਖਿਆਲ ਦੇ ਵਿੱਚ ਜਿਹੜੀ ਨੇੜੇ ਆ ਉਹ ਪਟਣੀਆਂ ਪੈਣਗੀਆਂ। ਨਹੀਂ, ਉਹ ਮੁੜ ਵੇਲ ਦਾ ਇਹ ਹੈ ਨਾ ਜੀ ਕਿ ਵੇਲ ਕੋਈ ਵਿੱਚ ਮਰ ਜਾਂਦੀ ਹੈ, ਬਿਮਾਰੀ ਲੱਗ ਜਾਂਦੀ ਹੈ। ਇਸ ਤਰ੍ਹਾਂ ਮੁੜੋ ਖੜੀ ਰਹੇ ਵੇਲ, ਜਿਹੜੀ ਨੂੰ ਬਿਮਾਰੀ ਲੱਗ ਗਈ ਉਹ ਆਪੇ ਖਤਮ ਹੋ ਜਾਸੀ, ਦੂਈ ਚਾਲੂ ਹੋ ਜਾਸੀ। ਨਹੀਂ ਇਹ ਖਿਲਰਦੀਆਂ ਬਹੁਤ ਆ ਕਹਿੰਦੇ। ਹਾਂਜੀ, ਖਿਲਰਨਾ ਤਾਂ ਨਾ ਹੁੰਦਾ ਹੀ ਆ। ਖਿਲਰਨ ਦਾ ਤਾਂ ਇਹਨਾਂ ਦਾ ਪਤਾ ਵੀ ਇਹ ਤਾਂ ਮਰਲੇ 'ਚ ਇੱਕ ਵੇਲ ਜਾਂਦੀ ਆ। ਤਾਂ ਫਿਰ ਉਹ ਜ਼ਿਆਦਾ ਨਹੀਂ। ਉਹ ਕੋਈ ਨਹੀਂ, ਉਹ ਅੱਲਾ ਖੈਰ ਕਰਚੀ ਜੇ ਵਿਕਸਾਨ ਆ ਵੀ ਜਿਸ ਟਾਈਮ ਨਿਜ਼ਾਮ ਵੇਖ ਕੇ ਫਿਰ ਪੁੱਟਾਂਗੇ। ਤਿਲ ਵੀ ਮੈਂ ਦੇਖਿਆ, ਤੂੰ ਤਾਂ ਹੈ ਨਹੀਂ ਸੀਗਾ, ਤਿਲ ਵੀ ਸੋਹਣੇ ਜੰਮ ਰਹੇ। ਹਾਂ, ਤਿਲ ਠੀਕ ਜੰਮੇ ਖੜੇ ਆ, ਮੈਂ 2-3 ਵਾਰੀ ਵੇਖਿਆ। ਤਿਲ ਠੀਕ ਨਿਕਲ ਰਹੇ ਆ। ਅੱਛਾ, ਤਿਲਾਂ ਦਾ ਦਵਾੜਾ ਤਾਂ ਆਪਣਾ ਬਿਲਕੁਲ ਹੀ ਫਿੱਟ ਹੋ ਗਿਆ ਨਾ। ਨਹੀਂ ਇਹ ਤਾਂ ਮਾਸ਼ਾਅੱਲਾ ਬੜਾ, ਇਹ ਤਾਂ ਮਾਸ਼ਾਅੱਲਾ ਐਨ ਜੁੜ ਗਿਆ। ਹਾਂ। ਅੱਛਾ, ਇਹ ਛਿੱਦੇ ਤਾਂ ਨਹੀਂ ਜ਼ਿਆਦਾ? ਹਾਂਜੀ, ਇਹ ਛਿੱਦੇ ਤਾਂ ਨਹੀਂ ਜ਼ਿਆਦਾ? ਨਹੀਂ। ਹਾਂ, ਬਸ ਠੀਕ ਹੈ। ਇਹ ਬੂਟਾ ਮਾਰਦੇ ਵੈਸੇ। ਹਾਂਜੀ, ਇਹ ਬੂਟਾ ਮਾਰਦੇ ਆ। ਅੱਛਾ, ਜਿਹੜੇ ਆਪਾਂ ਹੁਣ ਤੂੰ ਮੇਰੇ ਕੋਲੋਂ ਰਖਾ ਤਾਂ ਲਈ ਆ, ਬਸ਼ੀਰ ਨੇ ਮੇਰੇ ਕੋਲੋਂ ਰਖਾਈ ਆ ਜੀ ਇਹ 3 ਕਿੱਲੇ ਜ਼ਮੀਨ ਜਿਹੜੀ ਆ ਨਾ, ਕਹਿੰਦਾ ਇਹਦੇ ਚ ਮੱਕੀ ਲਾਣੀ ਆ। ਤੇ ਮੱਕੀ ਦਾ ਰੇਟ ਜਿਹੜਾ ਨਾ ਜੀ, ਕੱਲ ਦਾ ਬਾਜ਼ਾਰ ਬਹੁਤ ਸਾਰਾ ਟਹਿ ਗਿਆ। 3300 ਰੁਪਏ ਤੋਂ ਨਾ ਯਕਦਮ 2100 ਰੁਪਏ ਹੋ ਗਿਆ। ਬਸ਼ੀਰ ਸਾਹਿਬ, ਇਹ ਜਨਾਬ ਮੱਕੀ ਦਾ ਰੇਟ ਚੜ ਜਾਣਾ ਸਿਰਫ ਇਹ ਮੱਕੀ ਨਵੀਂ ਕਰਕੇ ਨਾ। ਵੀ ਮੱਕੀ ਆ ਰਹੀ ਆ, ਸਿੰਨੀ ਸੁੱਕੀ ਰਲਾ ਕੇ ਅਗਲੇ ਠੋਕੀ ਆਉਂਦੇ ਆ, ਚਲਾਉਂਦੇ ਆ, ਦੂਸਰੇ ਦਿਨ ਕੱਢ ਕੇ ਤੇ ਮੰਡੀ ਲੈ ਜਾਂਦੇ ਆ। ਉਹ ਗਿੱਲਾ ਨਾ, ਉਹ ਗਰਮੀ ਵੀ ਤਾਂ ਬੜੀ ਆ ਜਨਾਬ, ਸਿਲਾਬ ਪਹੁੰਚਿਆ ਹੋਇਆ ਨਾ ਦਾਣੇ ਨੂੰ। ਅੱਛਾ। ਹਾਂਜੀ। ਨਹੀਂ ਇਹ ਮੱਕੀ ਵੀ ਲਾਣੀ ਆ ਫਿਰ? ਆਪਾਂ ਮੱਕੀ ਲਾਣੀ ਆ। ਹਾਂ, ਮੌਸਮੀ ਆਪਾਂ ਮੱਕੀ ਲਾਣੀ ਆ, ਤੇ ਇਨਸ਼ਾਅੱਲਾ ਅੱਲਾਹ ਪਾਕ ਰੋਜ਼ੀ ਦੇਵੇਗਾ। ਚਲੋ ਜੀ, ਜਿਵੇਂ ਬਸ਼ੀਰ ਨੇ ਕਿਹਾ ਤਾਂ ਆਪਾਂ ਤਾਂ ਉਵੇਂ ਹੀ ਹੁਣ ਇਹਦੇ ਨਾਲ ਹੈਗੇ ਆ। ਅੱਛਾ, ਹੋਰ ਕੋਈ ਗੱਲਬਾਤ? ਬਾਕੀ ਹੋਰ ਗੱਲਬਾਤ ਇਹੀ ਆ ਵੀ ਆਪਣੇ ਜਿਹੜੇ ਤਿਲ ਆ ਨਾ,
ਤਿਲਾਂ ਦੇ ਵਾਸਤੇ ਆਪਾਂ ਨੂੰ ਖਾਦ ਚਾਹੀਦੀ ਆ, ਹੂੰ। ਡੀਆਪੀ ਦੀ ਬੋਰੀ ਤੇ ਬੋਰੀ ਯੂਰੀਆ ਦੀ। ਅੱਛਾ, ਉਹ ਤਾਂ ਹਲੇ ਉਹਦੇ ਚ ਤਾਂ ਦੇ ਟਾਈਮ ਆ, ਹਲੇ ਤਾਂ ਉਹ 10 ਇੰਤਜ਼ਾਮ ਤਾਂ ਆਪਾਂ 15 ਕਰਨਾ ਹੈ ਕਿ ਨਹੀਂ ਕਰਨਾ। ਉਹ ਤਾਂ ਆਪਾਂ 15 20 ਦਿਨ ਕੋਈ ਨਹੀਂ, ਉਹਦਾ ਹਾਂ। ਰੌਲਾ ਈਦ ਤੋਂ ਬਾਅਦ ਪਾਣੀ ਆ। ਤੇ ਵਾਜਦ ਨੇ ਅੱਜ ਮਾਲ ਖੋਲਿਆ, ਅੱਛਾ। ਚਰਾਉਣ ਗਿਆ। ਹੂੰ ਜਦੋਂ ਆ ਗਿਆ ਨਾ ਹੂੰ ਰੱਜਣ ਕੇ ਮੁਰਗੇ, ਹੂੰ ਉੱਥੇ ਦੀ ਬੂਟੇ ਖੁਰਮਾਨੀਆਂ ਤੇ ਲੱਗੇ। ਹੂੰ ਉਹਦਾ ਨਾਲ ਮੁੰਡਾ ਸੀ ਤੇ ਉਹ ਕਿਤੇ ਖੁਰਮਾਨੀਆਂ ਦੇ ਬੂਟਿਆਂ ਦੇ ਨਾਲ ਗਿਆ ਤੇ ਵਿੱਚ ਬੈਠਾ ਸੀ ਡੂਮਣਾ ਮਾਖੀ। ਅੱਛਾ। ਉਹ ਉਹਨੂੰ ਬਹੁਤ ਹੀ ਲੜਿਆ, ਵਾਜਦ ਨੂੰ? ਵਾਜਦ ਦੇ ਮੁੰਡੇ ਨੂੰ। ਵਾਜਦ ਨੂੰ ਤਾਂ ਕੋਈ ਨਹੀਂ, ਇੱਥੇ ਗਿਆ ਵਾਜਦ। ਹਾਂ, ਤੇ ਉਹ ਵਿਚਾਰਾ ਉੱਥੇ ਡਿੱਗ ਗਿਆ, ਉਲਟੀਆਂ ਕਰਨ ਲੱਗ ਗਿਆ। ਮੁੰਡਾ ਮਰਦਾ ਮਰਦਾ ਮਸੇ ਬਚਿਆ, ਫਿਰ ਉਹਨੂੰ ਭਜਾ ਕੇ ਲੈ ਗਏ ਡਾਕਟਰ ਕੋਲ। ਹਾਂ। ਉਹ ਅੱਲਾ ਕੀਤਾ ਵੀ ਹੁਣ ਉਹ ਕੋਈ ਬਿਹਤਰ ਹੋ ਗਿਆ। ਰਸਤੇ ਦੇ ਵਿੱਚ ਵੀ ਬਹੁਤ ਉਲਟੀਆਂ ਉਹਨੇ ਕੀਤੀਆਂ। ਵਾਜਦ ਨੇ ਤਾਂ ਮੈਨੂੰ ਕੁਝ ਵੀ ਨਹੀਂ ਦੱਸਿਆ ਇੱਥੇ। ਹੁਣ ਮੈਨੂੰ ਵੈਸੇ ਮੈਂ ਜਾ ਰਿਹਾ ਸੀ ਨਾ, ਮੈਂ ਸਲਾਮ ਕਰਿਆ, ਮੈਂ ਉਹਨੂੰ ਕਿਹਾ ਇੱਥੇ ਬੈਠੀ ਮੈਂ ਆ ਰਿਹਾ ਵਾਪਸ। ਮੈਂ ਕਿਹਾ ਚਲੋ ਗੇੜਾ ਲਾ ਕੇ ਆਣਾ। ਲਓ ਜੀ, ਆ ਬੜੀ ਅਫਸੋਸ ਦੀ ਗੱਲ ਸੁਣਾਈ ਆ। ਹਾਂਜੀ। ਸਾਡੇ ਅੱਛਾ, ਉਹ ਸੱਚ ਰੱਬੀ ਬਸ਼ੀਰ ਨੇ ਨਾ ਜੀ ਜ਼ਿਕਰ ਕਰਤਾ। ਮੈਂ ਇੱਕ ਦੋ ਇਹਤਿਆਤਾਂ ਵਾਲੀ ਗੱਲ ਤੁਹਾਡੇ ਵੀਰਾਂ ਭਰਾਵਾਂ ਨਾਲ ਕਰਨੀ ਆ ਜਿਹੜੇ ਦੇਖਣ ਵਾਲੇ ਆ। ਸਾਡੇ ਇੱਥੇ ਨਾ ਕੱਲ 2 ਬੜੇ ਅਫਸੋਸਨਾਕ ਵਾਕਿਆ ਪੇਸ਼ ਆਏ ਵੀ ਇੱਥੇ ਸਾਡੇ ਲਾਗੇ ਪਿੰਡ ਕਜਵਾਣੀ ਦੇ ਵਿੱਚ ਇੱਕ ਤਾਂ ਨਾ ਇੱਕ ਮਾਈ ਟੂਬਲ ਵਾਲਾ ਜਿਹੜਾ ਖੂਹ ਨਹੀਂ, ਮੋਟਰ ਦਾ ਖੂਹ, ਉਹਦੇ ਵਿੱਚ ਗਿਰ ਗਈ ਤੇ ਵਿਚਾਰੀ ਅੱਲਾ ਨੂੰ ਪਿਆਰੀ ਹੋ ਗਈ। ਅੱਲਾ ਪਾਕ ਜੰਨਤੁਲ ਫਿਰਦੌਸ ਜਗ੍ਹਾ ਦੇਵੇ ਜੀ। ਇੱਕ ਸਾਡੇ ਪਿੰਡ ਸਾਡੀ ਭੈਣ ਵੀ ਯਾਨੀ ਕਿ ਸਾਡੀ ਭਤੀਜੀ ਲੱਗਦੀ ਸੀ, ਤੇ ਉਹ ਗੱਲ ਇਹ ਆ ਵੀ ਉਹਨੇ ਨਾ ਆ ਸਿਰਕਾ ਬੋਤਲ ਚ ਪਾ ਕੇ 7 ਅਪ ਦੇ ਫ੍ਰਿਜ ਚ ਰੱਖਿਆ ਹੋਇਆ ਸੀ, ਤੇ ਉਹਨੇ ਉਹ ਵਿਚਾਰੀ ਨੇ ਉਹ 7 ਅਪ ਸਮਝ ਕੇ ਘੁੱਟ ਭਰ ਲਿਆ। 13-14 ਦਿਨ ਹਸਪਤਾਲ ਦੇ ਵਿੱਚ ਰਹੀ ਤੇ ਅੱਲਾ ਨੂੰ ਪਿਆਰੀ ਹੋ ਗਈ। ਮੈਂ ਇਹ ਕਹਿਣਾ ਵੀ ਇਹ ਸਿਰਕਾ ਜਿਹੜਾ ਹੁੰਦਾ ਇਹ ਤਾਂ ਬੜਾ, ਉਂਝ ਤਾਂ ਲੋਕ ਆਪਾਂ ਖਾਂਦੇ ਪੀਂਦੇ ਆ, ਉਹ ਪਤਾ ਨਹੀਂ ਕਿਹੜਾ ਸਿਰਕਾ ਸੀ ਇਹੋ ਜਿਹਾ ਜਿਹੜਾ ਉਹਨੂੰ ਵਿਚਾਰੀ ਨੂੰ ਉਹ ਕਰ ਗਿਆ। ਦੁਆ ਕਰਿਓ ਵੀ ਅੱਲਾ ਪਾਕ ਉਹਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮਕਾਮ ਦੇਵੇ। ਤੇ ਅੱਜ ਕੱਲ ਮੈਂ ਸੁਣਿਆ ਵੀ ਸਾਡੀ ਜਿਹੜੀ ਧੀਆਂ ਭੈਣਾਂ ਨਾ, ਉਹ ਪਤਲਾ ਹੋਣ ਵਾਸਤੇ ਨਾ ਵੀ ਇੱਕ ਤਾਂ ਸਾਡੇ ਇਹ ਬਹੁਤ ਬਿਮਾਰੀ ਲੱਗ ਗਈ ਵੀ ਡਾਈਟਿੰਗ ਤੇ ਇਹ ਤੇ ਉਹ, ਸਮਝ ਨਹੀਂ ਆਂਦੀ। ਰੋਟੀ ਛੱਡ ਕੇ ਪਤਲਾ ਨਹੀਂ ਹੁੰਦਾ ਬੰਦਾ, ਵਰਜਿਸ਼ ਕਰੋ, ਦੂਸਰੇ ਕੰਮ ਕਰੋ। ਤੇ ਕਹਿੰਦੇ ਆ ਵੀ ਉਹ ਕੁੜੀਆਂ ਜਿਹੜੀਆਂ ਸਾਡੀ ਧੀਆਂ ਭੈਣਾਂ ਉਹ ਸਿਰਕਾ ਪਤਲਾ ਹੋਣ ਵਾਸਤੇ ਵੀ ਇਸਤੇਮਾਲ ਕਰਦੀਆਂ। ਖੁਦਾ ਦਾ ਨਾਂ ਆ, ਇਹ ਕੋਈ ਪਤਾ ਨਹੀਂ ਹੈ ਵੀ ਲੋਕ ਫਰਾਡ ਦੇ ਵਿੱਚ ਕੀ ਪਾ ਰਹੇ ਆ। ਅੱਜ ਕੱਲ ਲੋਕ ਸਿਰਕਾ ਤੇਜ਼ਾਬ ਦਾ ਬਣਾ ਕੇ ਨਾ ਜੀ ਵਿੱਚ ਪਾਣੀ ਪਾ ਕੇ ਉਹ ਭੇਜ ਦਿੰਦੇ, ਕੈਮੀਕਲ ਵੀ ਰਲਾ ਕੇ ਤੇ ਉਹ ਭੇਜ ਰਹੇ ਆ। ਬੜੀ ਤਕਲੀਫ ਦੀ ਗੱਲ ਆ ਇਹਨਾਂ ਗੱਲਾਂ ਤੋਂ। ਇਹ ਤਾਂ ਜੀ ਬਹੁਤ ਅਫਸੋਸ ਹੈ ਰਾਣਾ ਸਾਹਿਬ। ਹਾਂ, ਚਲੋ ਅੱਲਾ ਪਾਕ ਜੀ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਲਓ ਜੀ, ਆ ਸੀਗੀ ਜੀ ਅੱਜ ਦੀ ਸਾਡੀ ਛੋਟੀ ਜੀ ਵੀਡੀਓ, ਤੇ ਬਹੁਤ ਮਿਹਰਬਾਨੀ ਵੀਰਾਂ ਦੀ, ਮੁਹੱਬਤਾਂ ਦੀ। ਸਾਡੇ ਕੋਲ ਅੱਖਰ ਕੋਈ ਨਹੀਂ ਹੁੰਦੇ ਵੀ ਤੁਹਾਡਾ ਕਿੱਦਾਂ ਸ਼ੁਕਰੀਆ ਅਦਾ ਕਰੀਏ। ਤੇ ਪੰਜਾਬੀ ਜਿੱਥੇ ਵੀ ਕਿਧਰੇ ਵੀ ਬੈਠਾ, ਪੰਜਾਬੀ ਜਿੱਥੇ ਕਿਤੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।